ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸਰਕਾਰੀ ਵਿਭਾਗਾਂ ਦੀ। ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਹੁਣ ਬਿਜਲੀ ਦੇ ਪ੍ਰੀਪੇਡ ਮੀਟਰ ਲੱਗਣਗੇ ਜੀ। ਹਾਂਜੀ ਹਾਂਜੀ, ਇਹ ਮੀਟਰ ਲੱਗਣੇ ਨੇ ਜੀ। ਇਹ ਜਿੱਦਾਂ ਮੋਬਾਈਲ ਰੀਚਾਰਜ ਕਰਵਾ ਕੇ ਤੇ ਲੋਕ ਗੱਲਬਾਤ ਕਰਦੇ ਨੇ, ਗੱਲਬਾਤ ਅੱਜ ਕੱਲ ਵੈਸੇ ਫ੍ਰੀ ਹੋ ਜਾਂਦੀ ਹੈ, ਇੰਟਰਨੈਟ ਹੀ ਜ਼ਿਆਦਾ ਚੱਲਦਾ ਹੈ। ਉਹ ਬਸ GB ਖਤਮ ਹੋ ਜਾਂਦੇ ਤੇ ਮੁੜ ਕੇ ਕਹਿ ਦਿੰਦੇ ਆ ਕਿ ਬੀਬੀ ਤੇਰੇ ਕੋਲ ਬਚਿਆ ਹੈਗਾ ਅੱਜ ਦਾ ਡਾਟਾ, ਤੂੰ ਮਾੜਾ ਜਿਹਾ ਹੌਟਸਪੌਟ ਦੇ ਦੀ। ਅੱਜ ਕੱਲ ਬੀਬੀਆਂ ਵੀ ਚਲਾਉਂਦੀਆਂ ਨੇ ਨਾ। ਖੈਰ, ਤਾਂ ਹੁਣ ਇਹ ਜਿਹੜੇ ਪ੍ਰੀਪੇਡ ਮੀਟਰ ਲਾਜ਼ਮੀ ਹੋਣਗੇ। ਇਸ ਪਹਿਲਾਂ ਤਾਂ ਦੇਖੋ ਤੁਸੀਂ ਕਿ ਜਿੱਦਾਂ ਇਹ ਸਰਕਾਰ ਆਈ ਸੀਗੀ, ਇੱਥੇ ਇਹਨਾਂ ਨੇ ਕੀ ਕੀਤਾ ਕਿ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਮਤਲਬ ਕਿ ਜੋ ਗਲੀ ਮੁਹੱਲੇ ਹੁੰਦੇ ਆ, ਦੁਕਾਨਦਾਰ ਆ, ਉਹਨਾਂ ਤੇ ਇਹਨਾਂ ਨੇ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਸੀ, ਕਿਉਂਕਿ ਸ਼ਹਿਰਾਂ ਦੇ ਵਿੱਚ ਬਹੁਤਾ ਵਿਰੋਧ ਨਹੀਂ ਹੁੰਦਾ। ਪਿੰਡਾਂ 'ਚ ਗਏ ਸਨ, ਪਿੰਡਾਂ ਵਾਲਿਆਂ ਨੇ ਲਾਂਗੜ ਖਿੱਚ ਲਈ, ਕਈ ਥਾਈਂ ਇਹਨਾਂ ਦੇ ਘਰਾਓ ਵੀ ਕੀਤੇ, ਤਾਂ ਉੱਥੇ ਤੱਕ ਮਾਮਲਾ ਠੱਪ ਰਿਹਾ। ਕਿਉਂ? ਉਹਦਾ ਇੱਕ ਕਾਰਨ ਹੈ, ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦਿੰਦਾ ਕਿ ਅਸਲ 'ਚ ਕੀ ਹੈ ਕਿ ਕੇਂਦਰ ਸਰਕਾਰ ਨੇ RDSS ਸਕੀਮ ਹੈ ਜਿਹੜੀ, ਉਹਦੇ ਵਿੱਚ ਪੈਸੇ ਰੱਖੇ ਹੋਏ ਨੇ ਜਿਹੜੇ ਇਹਨਾਂ ਨੂੰ ਤਕਰੀਬਨ 25 ਤੱਕ 11,000 ਕਰੋੜ ਰੁਪਈਏ ਮਿਲਣੇ ਨੇ। 11,000 ਕਰੋੜ। ਠੀਕ ਹੈ। ਇਹ ਇਹਨਾਂ ਨੂੰ ਤਾਂ 11,000 ਕਰੋੜ ਰੁਪਈਆ ਉਂਝ ਹੀ ਕੋਈ ਕਹਿ ਦੇਵੇ ਨਾ, ਟੇਪ ਰਿਕਾਰਡਰ ਦੇ ਵਿੱਚ ਰਿਕਾਰਡਿੰਗ ਕਰਕੇ ਭੇਜ ਦੇਵੇ ਤੇ ਖੁਸ਼ ਹੋ ਜਾਂਦੇ ਆਮ ਆਦਮੀ ਪਾਰਟੀ ਵਾਲੇ ਅੱਜ ਕਿ ਕਿਸੇ ਪਾਸੋਂ ਆਉਣਗੇ। ਤਾਂ ਉੱਥੇ ਕੀ ਹੈ, ਸ਼ਰਤ ਸਿੱਧੀ ਹੈ ਕਿ ਤੁਸੀਂ ਮਤਲਬ ਕਿ ਸਾਲ ਦੇ ਵਿੱਚ ਇੰਨੇ % ਆਪਣੇ ਜਿਹੜੇ ਨੇ ਉਹ ਮੀਟਰ ਲਾਉਣੇ ਨੇ। ਠੀਕ ਹੈ ਜੀ, ਇਹ ਕੋਟਾ ਫਿਲਫੁਲ ਕਰਦੇ ਪਏ। ਇਹ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ। ਅਸਲ 'ਚ ਕੀ ਹੈ ਕਿ ਇਹ ਗੱਲਾਂ ਜਿਹੜੇ ਦੱਸਣ ਵਾਲੇ ਲੋਕ ਨੇ ਉਹ ਤੇ ਇੱਥੇ ਖਾਮੋਸ਼ ਨੇ, ਚੁੱਪ ਨੇ ਜੀ। ਇਹ ਮਾਮਲਾ ਜਿਹੜਾ ਉਹ ਸਾਫ਼ ਤੌਰ ਤੇ ਇਸੇ ਚੀਜ਼ ਨਾਲ ਜੁੜਿਆ, ਉਹ ਇੱਕ ਸਕੀਮ ਹੈ। ਹਾਲਾਂਕਿ ਮੈਂ RTI ਪਾ ਕੇ ਇਹਨਾਂ ਤੋਂ ਚਿੱਠੀ ਵੀ ਮੰਗੀ ਸੀਗੀ ਕੇਂਦਰ ਸਰਕਾਰ ਤੋਂ, ਕਿਉਂਕਿ ਸਾਨੂੰ ਸ਼ੱਕ ਸੀਗਾ। ਉਹ RTI ਤੋਂ 2-3 ਮਹੀਨੇ ਮੈਂ ਪਹਿਲਾਂ ਫਾਈਲ ਕੀਤੀ ਸੀ, ਉਹਨਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਸੀਂ ਪੱਤਰ ਦੀ ਮਤਲਬ ਕਿ ਜੋ ਸਾਡਾ ਪੱਤਰਚਾਰ ਹੁੰਦਾ ਹੈ, ਖਤੋ ਖਤਾਬਤ ਹੁੰਦੀ ਹੈ, ਉਹਦੀ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਕੌਨਫੀਡੈਂਸ਼ੀਅਲ ਹੈ ਕਿ ਆਫਿਸ ਟੂ ਆਫਿਸ ਜੋ ਸਾਡਾ ਪੱਤਰ ਵਿਹਾਰ ਹੁੰਦਾ ਹੈ ਉਹਦੀ ਜਾਣਕਾਰੀ ਨਹੀਂ ਦੇ ਸਕਦੇ। ਖੈਰ ਚਲੋ, ਮੈਂ ਕਿਹਾ ਵੀ ਠੀਕ ਆ। ਹੁਣ ਗੱਲ ਕੀ ਹੈ ਕਿ ਜਿੱਦਾਂ ਹੁਣ ਇਹ ਸਾਫ਼ ਹੋ ਗਿਆ ਕਿ ਭਾਈ ਇੱਥੇ ਆਉਣਗੇ ਮੀਟਰ, ਸਭ ਤੋਂ ਪਹਿਲਾਂ ਸਰਕਾਰੀ ਮੁਲਾਜ਼ਮ ਦੇ ਘਰੇ ਲੱਗ ਗਿਆ, ਹੁਣ ਸ਼ਹਿਰਦਾਰੀ ਦੇ ਵਿੱਚ ਵੀ ਲੱਗ ਗਿਆ, ਤੇ ਫਿਰ ਅਗਲਾ ਸਟੈਪ ਕੀ ਹੋਏਗਾ? ਨੈਕਸਟ ਸਟੈਪ ਕੀ ਹੋਏਗਾ? ਜਿਹੜੇ ਲੋਕ ਆ ਪਿੰਡਾਂ ਦੇ ਵਿੱਚ ਰਹਿੰਦੇ, ਹੌਲੀ ਹੌਲੀ ਉਹਨਾਂ ਦੇ ਵੀ ਲੱਗ ਜਾਣਗੇ। ਅੱਗੇ ਲੱਗੇ ਹੀ ਆ ਨਾ। ਤਾਂ ਖੈਰ ਅੱਗੇ ਕਿਹੜੇ ਲੱਗੇ ਆ? ਜਿੱਦਾਂ ਅੱਗੇ ਆਪਾਂ ਵੇਖਿਆ ਨਾ, ਬੜਾ ਵੱਡਾ ਇੱਥੇ ਬਾਤ ਸੀਗਾ ਕਿ ਮੀਟਰ ਬਾਹਰ ਨਹੀਂ ਸੀ ਲੱਗਣ ਦਿੰਦੇ, ਤਾਂ ਬਾਅਦ 'ਚ ਹੌਲੀ ਹੌਲੀ ਲੱਗ ਗਏ। ਇਹ ਹੁੰਦਾ ਹੈ। ਸੋ ਇਸ ਕਰਕੇ ਇਹ ਮਸਲਾ ਇਸੇ ਤਰ੍ਹਾਂ ਦਾ। ਇੱਕ ਚੀਜ਼ ਹੋਰ ਹੈ ਕਿ ਦੇਖੋ, ਇਹ ਜਿਹੜਾ ਪੈਸਾ ਇਹਨਾਂ ਨੂੰ ਮਿਲਣਾ ਹੈ, ਮੇਰੀ ਇੱਕ ਗੱਲ ਯਾਦ ਰੱਖਿਓ ਕਿ ਇਹ ਪੈਸਾ ਸਰਕਾਰ ਇਹਨਾਂ ਨੂੰ ਇੰਨੀ ਛੇਤੀ ਦੇਵੇਗੀ ਨਹੀਂ। ਅਸਲ 'ਚ ਹੋਰ ਵੀ ਸ਼ਰਤਾਂ ਬਣਾਵੇ, ਉਹ ਇਹਨਾਂ ਤੋਂ ਇਹਨਾਂ ਦੇ ਬਕਾਏ ਵੀ ਜਿਹੜੇ ਆ ਵਾਪਸ ਕਰਵਾਏਗੀ ਜਿਹੜੇ ਪੈਂਡਿੰਗ ਨੇ। ਤੇ ਦੂਜੀ ਗੱਲ ਇਹ ਆ, ਹੋ ਸਕਦਾ ਹੈ ਕਿ ਸਬਸਿਡੀਆਂ ਤੇ ਵੀ ਇਹਨਾਂ ਤੋਂ ਕੋਈ ਕਦਮ ਚੁਕਵਾ ਲੇ, ਕਿਉਂਕਿ ਇਹ ਹੁਣ ਜਿੱਦਾਂ ਕਹਿ ਲਓ ਕਿ ਪੈਸੇ ਹੱਥੋਂ ਇੰਨੇ ਤੰਗ ਹੋਏ ਪਏ ਨੇ ਕਿ ਕੇਂਦਰ ਸਰਕਾਰ ਤੇ ਹੀ ਨਿਰਭਰਤਾ ਇਹਨਾਂ ਦੀ, ਪੱਲੇ ਕੁਛ ਨਹੀਂ ਹੈਗਾ। वो केजरीवाल वाला 20,000 करोड़ रुपया यहाँ से लाऊंगा, 10,000 करोड़ यहाँ से लाऊंगा, 5,000 करोड़ यहाँ से लाऊंगा, तो लो हो गया जी 60,000 करोड़। मतलब कि इन्नी जल्दी तक कैसीनो च भी पैसे नहीं बनते सीगे जिन्नी देर तक वो 60,000 करोड़ वो गिण दिंदे हुंदे सीगे। खैर इत्थे की है कि केंद्र सरकार दे विच इन्हां दा पैसा पहला ही रुकिया पिया, आप दा जिहड़ा इन्हां ने लैणा है, ਜਿਹੜਾ ਐਕਸਟਰਾ ਹੋਰ ਆਉਣਾ ਵਾ ਕਿਸੇ ਯੋਜਨਾ ਦੇ ਤਹਿਤ, ਜਿਵੇਂ ਆਪਾਂ ਇਹਦੀ ਗੱਲ ਕੀਤੀ ਹੈ, ਉਹਦੇ ਵਿੱਚ ਉਹ ਸ਼ਰਤਾਂ ਜਿਹੜੀਆਂ ਗਾਂ ਵਧਾਈ ਜਾਣਗੇ। ਸੋ ਇਹ ਕੋਟਾ ਹੈ, ਇਹਦੇ ਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਮੀਟਰ ਲੱਗਣੇ ਹੀ ਲੱਗਣੇ ਨੇ। ਮੀਟਰ ਕੀ ਲੱਗਣੇ ਆ? ਹੌਲੀ ਹੌਲੀ ਇਹ ਜਿਹੜੀ ਬਿਜਲੀ ਸੈਕਟਰ ਦੀ ਸਬਸਿਡੀ ਆ, ਇਹਦੇ ਵਿੱਚ ਗਾਂ ਕਟੌਤੀ ਜਾਂ ਹੋ ਸਕਦਾ ਕਿ ਖਾਤਮਾ ਹੀ ਹੋਵੇ। ਤੇ ਬਹੁਤ ਜਲਦੀ ਪ੍ਰਾਈਵੇਟ ਪਲੇਅਰ ਜਿਹੜੇ ਆ ਫਰੈਂਚਾਈਜ਼ੀ ਸਿਸਟਮ ਦੇ ਵਿੱਚ ਆ ਜਾਣਗੇ ਹੌਲੀ ਹੌਲੀ।